ਬੋਲ ਕੇ ਪਾਇਆ ਕਰੋ ਕੁਛ। ਉਹ ਮੈਨੂੰ ਕਹਿੰਦੀ ਤੂੰ ਆਪਣਾ ਕੰਮ ਇਹਨਾਂ ਨੂੰ ਦੇ ਦੇ। ਮੈਂ ਕਿਹਾ ਮੈਂ ਪ੍ਰੋਡਕਸ਼ਨ ਵਾਲਾ ਬੰਦਾ, ਮੈਂ ਕਿੱਥੇ ਇਹਨਾਂ ਚੱਕਰਾਂ 'ਚ ਪੈਣਾ। ਉਹ ਸਾਡੇ ਨਾਲ ਇੱਕ ਮੁੰਡਾ ਸੀ ਮਨਪ੍ਰੀਤ, ਜਿਹੜਾ ਅਮਰਿੰਦਰ ਭਾਈ ਦੀ ਸਾਰੀਆਂ ਫੋਟੋਗ੍ਰਾਫਸ ਉਹ ਖਿੱਚਦਾ। ਉਹਨਾਂ ਨੇ ਤਾਂ ਵੈਸੇ ਹੀ ਕਲਿੱਪ ਨਿੱਘਾ ਜਿਹਾ ਬਣਾਇਆ ਤੇ ਉਹਦੇ ਤੇ ਪਾਤਾ ਜੀ ਮੇਰੇ ਇੰਸਟਾਗ੍ਰਾਮ ਤੇ। ਕਿੰਨੀ ਦੇਰ ਪਹਿਲਾਂ ਦੀ ਗੱਲ ਹੋਣੀ? ਇਹ ਛੱਲਾ ਮੁੜ ਕੇ ਨਹੀਂ ਆਇਆ, ਇਹ ਪਿਛਲੇ ਸਾਲ ਜੂਨ ਦੀ ਗੱਲ ਹੈ। ਆਪਾਂ ਗੱਲਾਂ ਕਰਨੀਆਂ ਸੋਹਣੀਆਂ ਗੱਲਾਂ ਦੂਰ ਦੂਰ ਸੁਣਦੇ ਲਾਗੇ ਬੈਠ ਕੇ ਮਤਲਬ ਪਿਛਲੇ ਸਾਲ ਮਈ ਜੂਨ ਦੀ ਗੱਲ ਹੈ ਜੀ। ਤੇ ਮੈਂ ਨਾਲ ਉਹਨੇ ਪਾਤਾ ਤੇ ਸ਼ਾਮੀ ਨਾ ਆ ਕੇ ਮੈਨੂੰ ਕਹਿੰਦਾ ਮੇਰੇ ਫੋਨ ਵਾਪਸ ਦਿਓ ਆਪਣਾ। ਮੈਂ ਕਿਹਾ ਲੈ, ਉਹਨੇ ਮੈਨੂੰ ਦਿਖਾਇਆ, ਕਹਿੰਦਾ 2 ਲੱਖ ਹੋ ਗਿਆ ਤੇ ਮੈਂ 2 ਲੱਖ ਹੋ ਗਿਆ। ਉਹ ਗੱਲਾਂ ਨਾ, ਉਹ ਗੱਲਾਂ ਚੋਂ ਗੱਲਾਂ ਚੱਲ ਉਹ ਸੈੱਟ ਤੇ ਵਿਹਲੇ ਹੋਈਦਾ ਸੀ, ਕੰਮ ਕੁਮ ਉੱਥੇ ਕੋਈ ਹੈ ਨਹੀਂ ਸੀ ਇੰਨਾ। ਮਤਲਬ ਜਦੋਂ ਥੋੜੀ ਸ਼ੂਟ ਕਰੀ ਜਾਂਦੇ ਸੀਗੇ, ਉਹ ਅਸੀਂ ਸਾਰਾ ਦਿਨ ਇਹੋ ਹੀ ਕੰਮ ਕਰੀ ਜਾਣਾ। ਉਹਨੇ ਕਹਿਣਾ ਆਓ ਭਾਜੀ ਲੱਗੋ ਦਰਖਤ ਨਾਲ ਮਾੜਾ ਜਿਹਾ ਬਣਾਈਏ ਕੁਛ। ਉਹ ਮੈਂ ਕਰਕੇ ਸ਼ੂਟ, ਮੈਂ ਅੱਗੇ ਮੈਲਬਨ ਨਿਕਲ ਗਿਆ, ਫਿਲਮ ਰਿਲੀਜ਼ ਸੀਗੀ। ਜਦੋਂ ਤੱਕ ਮੈਂ ਵਾਪਸ ਆਇਆ, ਆਈਡੀ ਮੇਰੀ ਉਹਨਾਂ ਕੋਲ ਹੀ ਚੱਲ ਕੇ ਮੁੜਿਆ। ਜਦੋਂ ਤੇ ਮੈਂ ਮੁੜਿਆ ਤੇ ਉਹ ਫਲੋ ਬਣਿਆ ਹੋਇਆ ਸੀ। ਫਿਰ ਮੈਂ ਲੱਗਿਆ ਇਹਨੂੰ ਕੰਟੈਂਟ ਕੰਟੀਨਿਊ ਚਾਹੀਦਾ। ਚੀਜ਼ਾਂ ਬਹੁਤ ਪਈਆਂ ਸੀ, ਨਿੱਕੀਆਂ ਲਿਖੀਆਂ, ਵਧੀਆ ਸਿਆਣੀਆਂ ਗੱਲਾਂ ਲੋਕਾਂ ਤੱਕ ਪਹੁੰਚ ਰਹੀਆਂ ਪਈਆਂ ਸੀ। ਉਹ ਫਿਰ ਉਹ ਨਾ ਗੱਲਾਂ ਦੀ ਗੱਲ ਆਂਦੇ ਵੀ ਇਹਨੂੰ ਆਖਣੇ ਨਾ ਜਰੈਲ ਭਾਈ ਵੀ ਤੇ ਗੱਲਾਂ ਬਣੀਆਂ ਸੋਹਣੀਆਂ ਹੁੰਦੀਆਂ, ਵੀ ਵੀਡੀਓ ਸੋਹਣੇ ਹੁੰਦੇ ਆ ਤੇ ਸਾਨੂੰ ਤੁਹਾਡੀਆਂ ਚੰਗੀਆਂ ਲੱਗਦੀਆਂ। ਉਹ ਇੱਕ ਦੂਜੇ ਦੀਆਂ ਚੰਗੀਆਂ ਲੱਗਦੀਆਂ ਕਿਉਂ ਲੱਗਦੀਆਂ? ਵੀ ਸਾਨੂੰ ਅਸੀਂ ਇੱਕ ਦੂਜੇ ਨੂੰ ਚੰਗੇ ਲੱਗਦੇ ਨੇ। ਸਹੀ ਗੱਲ। ਉਹਦੀ ਵਜ੍ਹਾ ਇਹ ਵੀ ਉਹ ਸਾਨੂੰ ਕੁਝ ਕਿਤੇ ਨਾ ਕਿਤੇ ਆਪਣਾ ਆਪ ਵੇਖਣ ਨੂੰ ਮਿਲਦਾ। ਜਦੋਂ ਉਹ ਗੱਲਾਂ ਸੁਣਦੇ ਆ ਲੱਗਦਾ ਵੀ ਇਹ ਸਾਡੀਆਂ ਆਪ ਦੀਆਂ ਗੱਲਾਂ। ਬੜਾ ਪਿਆਰ ਤੁਹਾਡਾ ਜੀ, ਤੁਹਾਡੀ ਮੁਹੱਬਤ। ਤੁਸੀਂ ਸਾਡੇ ਵਰਗਿਆਂ ਨੂੰ ਮੌਕਾ ਦਿੱਤਾ ਸੇਵਾ ਦਾ। ਮੈਨੂੰ ਤਾਂ ਤੁਸੀਂ ਜਿਹੜਾ ਕੰਮ ਤੁਸੀਂ ਸੇਵਾ ਤੁਸੀਂ ਕਰਦੇ ਹੋ, ਉਹ ਤਾਂ ਕੋਈ ਨਹੀਂ ਕਰ ਸਕਦਾ। ਉਹਦਾ ਮੁੱਲ ਹੀ ਕੋਈ ਨਹੀਂ ਹੈਗਾ। ਬੜੀ ਕਮਾਲ ਦੀ ਚੀਜ਼ ਹੈ। ਮੈਨੂੰ ਤਾਂ ਹਜੇ ਤੱਕ ਨਹੀਂ ਜੀ ਯਕੀਨ ਹੋ ਰਿਹਾ ਵੀ ਮੈਂ ਜਰਨੈਲ ਸਾਹਿਬ ਨੂੰ ਕਿਵੇਂ ਕਹਿੰਦੇ ਜਿੰਦਿਆਂ ਨੂੰ ਦੇਖ ਲਿਆ, ਲਾਈਵ ਦੇਖ ਲਿਆ, ਲਾਈਵ ਦੇਖ ਲਿਆ। ਹਾਂਜੀ, ਤੇ ਰੱਬ ਦੀ ਸਿਹਤ ਸਲਾਮਤੀ ਦੇਵੇ ਜੀ, ਤੁਹਾਨੂੰ ਲੰਬੀ ਉਮਰ ਦੇਵੇ। ਇਹਨਾਂ ਨੇ ਗੁਰਜੀਤ ਭਾਜੀ ਨੇ ਉਰਦੂ 'ਚ ਗੜਬੜ ਕੀਤੀ, ਜਿਹਨਾਂ ਨੇ ਪੰਜਾਬੀ 'ਚ ਕਰਤੀ। ਹਾਂਜੀ ਕੱਲ ਪਰਸੋਂ ਬੈਠੇ ਸੀ ਨਾ, ਉਹ ਮੁੰਡਾ ਆਇਆ, ਉਹਨੂੰ ਵੀਡੀਓ ਬਣਾਈ, ਉਹਨੂੰ ਹੁਣ ਉਰਦੂ 'ਚ ਬੋਲਣ ਲੱਗ ਗਏ, ਅੱਲਾਹ ਤੈਨੂੰ ਜੰਨਤ ਨਸੀਬ ਕਰੇ। ਹਾਂ ਕਹਿੰਦੇ ਮੈਨੂੰ ਚੜ੍ਹਦੀ ਕਲਾ 'ਚ ਰੱਖੇ। ਇਹ ਕਹਿੰਦੇ ਵੀ ਜਦੋਂ ਗੁਰਚੇਤ ਆਉਂਦਾ, ਗੁਰਚੇਤ ਨੂੰ ਨਾ ਪਤਾ ਵੀ ਉਹ ਉਰਦੂ ਦੇ ਸ਼ਬਦ ਹੋਰ ਤਰ੍ਹਾਂ ਹੁੰਦੇ ਆ। ਹੁਣ ਆਖਣਾ ਵੀ ਅੱਲਾਹ ਤੈਨੂੰ ਲੰਮੀ ਜ਼ਿੰਦਗੀ ਦੇਵੇ, ਅੱਲਾਹ ਤੈਨੂੰ ਜੰਨਤ ਦੀ ਜਗ੍ਹਾ ਦੇਵੇ। ਉਹ ਵੈਸੇ ਵੀ ਸ਼ੁਗਲੀ ਤੋਂ ਨਹੀਂ ਕੀ ਬਾਤ ਆ ਜੀ, ਬੜਾ ਮਜ਼ਾਜ ਆ ਇਹਨਾਂ ਦਾ। ਉਹਨਾਂ ਨਾਲ 2 ਦਿਨ ਰਹੇ ਆ ਜੀ, ਦਿਲ ਹੀ ਖੁਸ਼ ਹੋ ਗਿਆ। ਮਿੱਠੇ ਹੋਏ ਬੰਦੇ ਜੀ। ਤੇ ਉਹ ਹੁਣ ਕਿੱਥੇ ਫਿਲਮ ਚੱਲਣੀ ਹੈ ਆਪਣੀ? ਫਿਲਮ ਨਾ ਰਿਲੀਜ਼ ਹੋਣੀ ਹੈ ਜੀ 6 ਤਰੀਕ ਨੂੰ। ਆਪਣੀ ਫਿਲਮ ਦਾ ਨਾਂ ਐਨੀ ਹਾਊ ਮਿੱਟੀ ਪਾਓ। ਅੱਛਾ ਜੀ। ਜਿੱਦਾਂ ਆਪਣੀ ਆਪ ਨੇ ਵੀ ਤਾਂ ਛੱਡੋ ਯਾਰ, ਗੱਲ ਕਿਹੜੀ ਗੱਲ ਤੇ ਫੜ ਕੇ ਬੈਠੇ ਗਾਂ ਕਰੀਏ। ਵਾਹ ਵਾਹ ਵਾਹ। ਹਾਂ, ਉਹ ਉਸ ਮੁੱਦੇ ਤੇ ਫਿਲਮ ਆ ਵੀ ਐਨੀ ਹਾਊ ਮਿੱਟੀ ਪਾਓ ਯਾਰ, ਗੱਲ ਤੇ। ਕੀ ਬਾਤ ਹੈ, ਕੀ ਬਾਤ। ਉਹ 6 ਨੂੰ ਰਿਲੀਜ਼ ਆ ਫਿਲਮ। ਅੱਛਾ। ਉਹਦੇ ਲਈ ਹਾਂਜੀ, ਉਹਦੀ ਪਹਿਲਾਂ ਯੂਕੇ ਪ੍ਰੋਮੋਸ਼ਨ ਸੀ ਲੰਡਨ, ਫਿਰ ਬਰਮਿੰਘਮ। ਇੱਥੇ ਕਰਨੀ ਸੀਗੀ। ਇੱਥੇ ਜਿਹੜਾ ਸ਼ੋਅ ਨਹੀਂ ਆਉਂਦਾ ਖਬਰਸਾਰ ਜੀ ਆਪਣਾ, ਹਾਂਜੀ ਹਾਂਜੀ, ਉਹਨਾਂ ਦਾ ਸਟੂਡੀਓ ਇੱਥੇ ਆ ਗਿਆ। ਹਾਂਜੀ ਪਤਾ। ਤੇ ਉਹ ਸਟੂਡੀਓ ਰੈਡੀ ਨਹੀਂ ਹੋਇਆ ਹਜੇ, ਉਹ 4 ਨੂੰ ਰੈਡੀ ਹੋਣਾ। ਅੱਛਾ ਮਾਸ਼ਾਅੱਲਾ। ਹਾਂ 4 ਨੂੰ ਜਾਂ 5 ਨੂੰ ਫਿਰ ਟੀਮ ਆਊਗੀ। ਆਫਤਾਬ ਇਕਬਾਲ ਸਾਹਿਬ। ਹਾਂਜੀ ਉਹ ਇੱਥੇ ਹੀ ਆ। ਕੀ ਬਾਤ ਹੈ। ਤੇ ਉਹ ਉੱਥੇ ਪ੍ਰਮੋਸ਼ਨ ਤੇ ਆਉਣਾ ਸੀਗਾ, ਤੇ ਫਿਰ ਉਹ ਹੁਣ 5 ਜਾਂ 6 4 ਜਾਂ 5 ਨੂੰ ਵੇਚਦੇ ਤੇ ਗੇੜਾ ਵਸੂਗਾ। ਅਕਰਮ ਭਾਜੀ ਨੇ ਵੀ ਆਉਣਾ ਉੱਥੋਂ। ਠੀਕ, ਅਕਰਮ ਜੀ, ਨਾਸਰ ਭਾਈ, ਸਾਰਿਆਂ ਨੇ ਆਉਣਾ। ਅਸੀਂ ਵੀ ਅੱਗੇ ਜਾਣਾ ਪ੍ਰਮੋਸ਼ਨ ਨੂੰ, ਮੈਲਬਨ ਚੱਲੇ ਅਸੀਂ। ਅੱਛਾ ਜੀ। ਕਾਸਟਿੰਗ ਕੀ ਹੈ ਜੀ?
ਇਹਦੇ 'ਚ ਨਾ ਹੀਰੋ ਹੈਗਾ ਹਰੀਸ਼ ਵਰਮਾ, ਠੀਕ ਹੈ ਜੀ। ਹਾਂਜੀ, ਅਮਾਰਾ ਦਸਤੂਰ, ਕਰਮਜੀਤ ਅਨਮੋਲ, ਬੀਐਨ ਸ਼ਰਮਾ, ਸਾਰੇ ਕੋਡੂ ਵੀ ਅਨਿਕਾ ਕੋਡੂ ਵੀ ਹਾਂਜੀ, ਉਹ ਵੀ ਹੈ। ਉਹਦੇ ਦੀਦਾਰ ਵੀ ਰਹਿੰਦੇ ਜੀ, ਹਾਂਜੀ, ਦੀਦਾਰ ਗਿੱਲ ਦਿਦਾਰ ਗਿੱਲ ਵੀ ਹੈ। ਦੀਦਾਰ ਗਿੱਲ। ਮਾਲਕ ਕਾਮਯਾਬੀ ਦੇਵੇ। ਤੇ ਇੱਥੇ ਆਏ ਕਦੋਂ ਦੇ ਤੁਸੀਂ? ਮੈਂ ਬਸ 2-3 ਘੰਟੇ ਹੋਏ ਜੀ ਆਏ ਨੂੰ। ਅੱਛਾ ਜੀ, ਅੱਜ ਹੀ ਮੁੜ ਜਾਣਾ ਪਿੱਛੇ? ਮੈਂ 7 ਘੰਟੇ ਦੀ ਸਟੇ ਸੀ ਮੇਰੀ ਇੱਥੇ, 6 ਘੰਟੇ ਦੀ। ਇਹਨਾਂ ਦਾ ਜਹਾਜ਼ ਵੱਡਾ ਨਾ। ਅਸੀਂ ਉਹ ਡੇਰੇ ਲਾ ਕੇ ਬੈਠੇ ਹਾਂ। ਅੱਛਾ ਅੱਛਾ ਅੱਛਾ। ਹਾਂਜੀ, ਉਹਦੇ ਕਰਕੇ ਮੈਂ ਚਲੋ ਦਰਸ਼ਨ ਮੇਲੇ ਤੇ ਇਦਾਂ ਘੁੰਮਦੇ ਘੁਮਾਉਂਦੇ ਪਾਕਿਸਤਾਨ ਵੀ ਆ ਜਾਓ ਕਿਸੇ ਦਿਨ। ਆਉਣਾ ਜੀ, ਆਉਣਾ। ਬਹੁਤ ਉੱਥੋਂ ਫੋਨ ਆਉਂਦੇ ਆ ਸਗੋਂ। ਪਿੱਛੇ ਜੇ ਬੂਟਾ ਭਾਈ ਦੀ, ਮਗਰ ਭਾਈ ਦੀ ਬੇਟੀ ਦਾ ਵਿਆਹ ਸੀਗਾ, ਹਾਂ ਮਾਸ਼ਾਅੱਲਾ। ਉਹਨਾਂ ਨੇ ਸਾਰਿਆਂ ਨੂੰ ਸਗੋਂ ਸੱਦਣਾ ਸੀ, ਤੋਂ ਵੀਜ਼ੇ ਅਪਲਾਈ ਹੀ ਨਹੀਂ ਹੋ ਸਕੇ। ਅਸੀਂ ਗਏ ਹਾਂ, ਲੇਟ ਆਏ ਯੂਕੇ ਤੋਂ ਅਸੀਂ, ਉਹਦੇ ਕਰਕੇ ਹੁਣ ਆਉਣਾ ਹੈ। ਅਸੀਂ ਬਸ ਪਲਾਨ ਲੱਗੇ ਜੀ ਕਰਨਾ, ਵੀ ਸਾਰੀ ਟੀਮ ਇੱਕ ਵਾਰੀ ਨਾ ਗੇੜਾ ਲਾ ਕੇ ਆਈ ਹੋਵੇ। ਸਾਥ ਬਿਸਮਿਲ੍ਲਾ ਜੀ ਆਓ ਜੀ। ਇਹ ਤੁਹਾਡੇ ਕੋਲ ਬੈਠਾਂਗੇ ਮੋਟਰ ਤੇ ਉੱਤੇ। ਬਲਕਿ ਹੋਰ ਹੁਣ ਕੀ ਤੁਸੀਂ, ਚਾਹੀਦਾ? ਮੈਂ ਉਹਨਾਂ ਨੂੰ ਵੀ ਦੱਸਿਆ ਸੀ, ਅਕਰਮ ਨੂੰ ਵੀ, ਉਦੋਂ ਹੁਣ ਜਿਹੜੇ ਤੁਹਾਡੇ ਉਹਦੀ ਦਿੱਲੀ ਹੈ ਨਾ ਸਾਡੇ ਐਮਬੈਸੀ 'ਚ ਜੀ, ਉਹ ਬੜਾ ਕਰਦੇ ਆ, ਮਤਲਬ ਕਿ ਆਰਟਿਸਟਾਂ ਨੂੰ ਬਹੁਤ ਪ੍ਰਮੋਟ ਕਰਦੇ ਆ। ਹਾਂਜੀ, ਅਗਰ ਇਸ ਤਰ੍ਹਾਂ ਦਾ ਇਸ਼ੂ ਮੈਂ ਭਾਈ ਅਕਰਮ ਨੂੰ ਕਿਹਾ ਸੀ ਕਿ ਵੀਜ਼ੇ ਦਾ ਹੋਇਆ, ਦੱਸਿਓ ਉਹਨਾਂ ਨੂੰ। ਮੈਂ ਕਹਿ ਦਾਂਗੇ। ਉਹ ਆਂਦੇ ਵੀ ਉਹ ਤਾਂ ਸਗੋਂ ਆਪ ਕਹਿੰਦੇ ਵੀ ਇਸ ਤਰ੍ਹਾਂ ਦੇ ਇਵੈਂਟ ਆਰਗੇਨਾਈਜ਼ ਕਰੋ ਤੇ ਮੇਰੇ ਕੋਲ ਆਓ, ਜੀ, ਜੀ, ਜੀ। ਅਸੀਂ ਤੁਹਾਨੂੰ ਦਿੰਦੇ ਆ ਸਾਰੇ ਗਰੁੱਪਸ ਨੂੰ। ਇਹ ਕੀ ਵੀਜ਼ੇ ਦਾ ਪ੍ਰੋਸੈਸ ਕੀ ਹੈ ਮੈਡਮ, ਦੱਸੋਗੇ? ਮੈਂ ਨਾ ਇੱਕ ਅਵਾਰਡ ਫੰਕਸ਼ਨ ਕਰਨਾ ਚਾਹੁੰਦਾ। ਕੋਈ ਪ੍ਰੋਸੈਸ ਨਹੀਂ ਹੈ, ਬਸ ਤੁਸੀਂ ਦੱਸਣਾ ਤੇ ਹੋ ਜੂ। ਮਤਲਬ ਉਹ ਮੈਂ ਕਿਹਾ ਨਾ ਵੀ ਅਸੀਂ ਕੋਈ ਏਡੇ ਵੱਡੇ ਨਹੀਂ ਹੈਗੇ, ਮਤਲਬ ਕੋਈ ਸਿਆਸਤਦਾਨ ਨਹੀਂ, ਬਿਊਰੋਕਰੇਟ, ਪਰ ਤਰਲਾ ਚੱਲ ਜਾਂਦਾ। ਮਾਲਕ ਚੱਲਦਾ ਹੀ ਰੱਖੇ ਤਾਂ। ਜਿੱਥੇ ਕੁਝ ਨਹੀਂ ਚੱਲਦਾ ਉੱਥੇ ਤਰਲਾ ਚੱਲਦਾ। ਅਮੀਰ ਐਸ਼ ਭਾਈ ਕਿੱਥੇ ਹੋ? ਲੈਲਪੁਰ ਦੇ। ਲੈਲਪੁਰ। ਹਾਂਜੀ, ਤੁਸੀਂ ਭਾਜੀ? ਮੈਂ ਵੀ ਫੈਸਲਾਬਾਦ ਇਹ ਫੈਸਲਾਬਾਦ ਤੇ ਮੈਂ ਲੈਲਪੁਰ ਦਾ। ਪਰ ਇਹ ਸਮੁੰਦਰੀ ਦਾ ਵਾ, ਮੈਂ ਲੈਲਪੁਰ ਦਾ। ਇੱਕੋ ਹੀ ਸ਼ਹਿਰ ਸਾਡਾ, ਪੁਰਾਣਾ ਨਾਂ ਲੈਲਪੁਰ ਹੈ, ਹੁਣ ਨਵਾਂ ਉਹਦਾ ਫੈਸਲਾਬਾਦ ਹੈ। ਉਹ ਮੈਨੂੰ ਆਂਦੇ ਨਾ ਅਕਸਰ ਵੀ ਯਾਰ ਤੁਸੀਂ ਨਾ ਲੈਲਪੁਰ ਦਾ ਨਾਂ ਕਿਉਂ ਬਦਲਦਾ, ਫੈਸਲਾ ਆਦਾ ਆਪਣੇ ਫੈਸਲਾਬਾਦ ਕਿਉਂ ਰੱਖਦਾ? ਮੈਂ ਕਿਹਾ ਤੁਸੀਂ ਪੈਸੇ ਦਿਓ, ਤੇਰਾ ਨਾਂ ਰੱਖਦਾ ਹੈ। ਹਾਂ ਸਹੀ ਹੈ। ਸਹੀ ਗੱਲ ਹੈ। ਭਾਈ ਉਹ ਤੁਹਾਡੇ ਮਾਈਂਡ 'ਚ ਕਨਸੈਪਟ ਕਿੱਥੋਂ ਆਇਆ ਵੀ ਜਿੱਦਾਂ ਪਿੰਡ ਪਿੰਡ ਜਾ ਕੇ? ਉਹ ਕਨਸੈਪਟ ਇਸੇ ਤਰ੍ਹਾਂ ਹੀ ਹੈ ਜਿਵੇਂ ਮਤਲਬ ਵੀ ਆਪਾਂ ਹੁਣ ਗੱਲਾਂ ਕਰਨੇ ਨਾ, ਮੈਂ ਸ਼ੁਰੂ 'ਚ ਤੁਹਾਨੂੰ ਕਿਹਾ ਵੀ ਉਹ ਇੱਕ ਦੂਜੇ ਨੂੰ ਚੰਗੀ ਕਿਉਂ ਲੱਗਦੇ। ਵੀ ਉਹ ਆਂਦੇ ਨੇ, ਸਿਆਣੇ ਆਂਦੇ ਵੀ ਜਦੋਂ ਘਰ ਦੀਆਂ ਜਨਾਨੀਆਂ ਬਹੁਤਾ ਆਪੋ 'ਚ ਲੜਦੀਆਂ ਨਾ, ਮਤਲਬ ਵੀ ਮੇਰੀ ਘਰ ਦੀ ਹੋਈ, ਮੇਰੇ ਭਰਾ ਦੀ, ਉਹ ਜਦੋਂ ਉਹਨਾਂ ਨੂੰ ਵੱਖਰਿਆਂ ਵੱਖਰਿਆਂ ਕਰ ਦੋ ਨਾ, ਤੇ 6 ਮਹੀਨੇ ਉੱਤੋਂ ਦੀ ਵੇਦੀਆਂ ਛੱਡਾਂ ਸਾਰੀ। ਸਹੀ ਗੱਲ ਹੈ। ਤੇ ਹੈਗੇ ਤੇ ਅਸੀਂ ਇੱਕ ਘਰ ਦੇ ਜੀ ਗਏ। ਇਹ ਤੇ ਭਾਜੀ ਮੈਂ ਤੇ ਉਹੀ ਕਈ ਵਾਰੀ ਉਹੀ ਫਿਲਮੀ ਬੰਦੇ ਥੋੜਾ ਜਿਹਾ ਉਸ ਡੈਪਥ ਤੱਕ ਜਾ ਕੇ ਸੋਚੀਦਾ ਵੀ ਇੱਕ ਬੰਦ ਕਮਰੇ ਦੇ ਵਿੱਚ 4 ਬੰਦਿਆਂ ਨੇ, ਕਿਸੇ ਨੇ ਹੱਥ 'ਚ ਸਿਗਰਟ ਫੜ ਕੇ, ਕਿਸੇ ਨੇ ਗਲਾਸ ਫੜ ਕੇ, ਨਕਸ਼ੇ ਤੇ ਲੀਕਾਂ ਆਇਆ ਕਰਨ ਲੱਗੇ ਵੀ ਇੱਥੋਂ ਐਂ ਕਰ ਲੈਣੀ, ਨਹੀਂ ਇੱਥੋਂ ਐਂ ਕਰ ਲਈ। ਹਾਏ 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 ਹਾਏ। ਕਮਰੇ 'ਚ ਬੈਠਿਆਂ ਹੀ ਬੈਠਿਆਂ ਪਤਾ ਹੀ ਨਹੀਂ ਲੱਗਾ ਸਵੇਰੇ ਵੀ ਇਹਦਾ ਇਫੈਕਟ ਕੀ ਪੈਣਾ, ਵੰਡਣ ਕੀ ਲੱਗੇ। ਅਸਲ ਦੇ ਵਿੱਚ ਨਾ ਤੇ ਹਿੰਦੁਸਤਾਨ ਤੇ ਵੰਡਿਆ ਨਹੀਂ ਗਿਆ, ਵੰਡੇ ਹੀ ਪੰਜਾਬ ਗਿਆ। ਮਤਲਬ ਜਿਹਨੂੰ ਲੈ ਕੇ ਆਇਆ ਸੀ, ਜਿਹਨੇ ਨਕਸ਼ਾ ਵਾਇਆ, ਉਹਨੂੰ ਵਕਤੀ ਤੌਰ ਤੇ ਲਿਆਂਦਾ ਗਿਆ ਥੋੜੇ ਅਰਸੇ ਵਾਸਤੇ, ਤਨਖਾਹ ਤੇ ਵੀ ਤੈਨੂੰ ਇੰਨੇ ਪੈਸੇ ਦੇਵਾਂਗੇ, ਤੇ ਆ ਸਾਡਾ ਜਿਵੇਂ ਆਪਾਂ ਸਾਦੇ ਨਹੀਂ ਆਰਕੀਟੈਕਟ ਨੂੰ ਵੀ ਅਸੀਂ ਘਰ ਬਣਾਉਣਾ ਤੇ ਨਕਸ਼ਾ ਲੀਕ ਦੇ, ਆ ਮੋਟੀ ਗੱਲ ਕਰੀਏ। ਹੁਣ ਤੁਸੀਂ ਤਾਂ ਲੰਬੀ ਫਲਾਈਟ ਤੁਹਾਡੀ ਲੰਬੀ ਹੋਣੀ ਅਗਲੀ ਹੈ ਜੀ 14 ਘੰਟੇ ਦੀ। 14 ਘੰਟੇ। ਇਹਦੇ 3 ਘੰਟੇ 2.5 ਘੰਟੇ ਚ ਆਇਆ ਤੇ ਆਂਦਾ ਮੇਰਾ ਦਿਲ ਡੁੱਬਦਾ ਰਿਹਾ ਰਾਹ 'ਚ। ਅਸੀਂ ਤਾਂ 14 ਘੰਟੇ ਪੈਦਲ ਟੁਰ ਗਏ ਤੇ ਪਹੁੰਚ ਗਏ। ਮੈਂ ਜਹਾਜ਼ 'ਚ ਚੜਿਆ ਜੀ ਪਹਿਲੀ ਵਾਰੀ, ਅੱਛਾ ਜੀ। ਤੇ ਮੈਨੂੰ ਬੜਾ ਖੌਫ ਆਇਆ। ਨਹੀਂ ਪੈਂਦਾ ਫਰਕ ਜਿਹੜਾ ਨਾਂ ਜ਼ਿਆਦਾ ਟਰੈਵਲ ਕਰਦਾ ਹੋਵੇ ਨਾ। ਫਿਰ ਉਹ ਡਰਾਈਵਰ ਨੂੰ ਪਤਾ ਨਹੀਂ ਕਿਸੇ ਨੇ ਦੱਸਤਾ ਵੀ ਵਿੱਚ ਮੈਂ ਬੈਠਾ, ਉਹ ਕਦੀ ਐਂ ਕਰ ਦਿਆ ਕਰੇ, ਕਦੀ ਐਂ ਕਰ ਦਿਆ ਕਰੇ, ਉਹ ਬਹੁਤੇ ਤਰ੍ਹਾਂ ਕਢਾਈ ਰੱਖੇ ਹੁੰਦਾ। ਪਰ ਉੱਡਣ ਲੱਗੀ ਇੱਕ ਜਨਾਨੀ ਆਈ, ਉਹ ਆ ਕੇ ਨਾ ਕਹਿੰਦੀ ਵੀ ਜੇ ਹਵਾ 'ਚ ਤਬਾਹ ਹੋ ਗਿਆ ਤੇ ਆ ਪੈਪ ਮੂੰਹ 'ਚ ਲੈ ਲੈਣਾ, ਅੱਗੇ ਜੇ ਡੁੱਬ ਗਿਆ ਨਾ ਸਮੁੰਦਰ 'ਚ ਡਿੱਗ ਗਿਆ ਤੇ ਅੱਗੇ ਆ ਜੈਕਟ ਲੈ ਲੈਣੀ। ਇੰਨੀ ਗੱਲ ਉਹਨੇ ਕੀਤੀ ਆ, ਹਜੇ ਨਾਲ ਹੀ ਡਰਾਈਵਰ ਨੇ ਸਲਮ ਮਾਰ ਲਿਆ। ਮੈਂ ਕਿਹਾ ਰਲੇ ਹੋਏ ਆ ਵੀ ਯਾਰ ਸ਼ੁਰੂਆਤ ਤਾਂ ਚੰਗੀ ਕਰੋ। ਉਹ ਉੱਥੋਂ ਹੀ ਡਰਾਤਾ ਉਹਨਾਂ ਨੇ, ਛੱਡਿਓ ਵੀ ਤੁਸੀਂ ਸ਼ੁਰੂਆਤ ਕੋ ਅੱਲਾ ਰਸੂਲ ਦਾ ਕੋਈ ਚੰਗੀ ਗੱਲ ਕਰੋ, ਕੋਈ ਨਾਮ ਲਓ ਰੱਬ ਦਾ। ਤੇ ਉਹ ਆਂਦੀ ਨੇ ਇੰਜ ਡਰਾ ਡਰੂ ਕੇ ਵੀ ਇੰਜ ਦੇ ਹੋ ਗਏ ਤੇ ਉਧਰੋਂ ਨੇ ਸਲਮ ਮਾਰਿਆ, ਬਸ ਉੱਥੋਂ ਹੀ ਡਰ ਗਿਆ। ਸਾਰੇ ਰਾਹ ਹੀ ਡਰਿਆ ਰਿਹਾ।
ਤੇ ਉਹ ਵਿੱਚ ਬੈਠਿਆ ਮੈਨੂੰ ਇਹ ਟੈਨਸ਼ਨ ਲੱਗੀ ਰਹੀ ਵੀ ਯਾਰ ਹੁਣ ਮੈਂ ਮੁੜ ਕੇ ਵੀ ਇਹ 'ਚ ਜਾਣਾ। ਹਾਂਜੀ। ਤੇਰਾ ਕਿੱਥੇ ਤੂੰ ਅੱਗੇ ਚੱਲ ਤੇਰਾ ਹਾਂਜੀ ਇਹ ਹੁਣ ਨਾ ਇੱਥੋਂ ਜਾਣਾ ਮੈਂ ਸਾਊਦੀਆ ਜੀ, ਉੱਥੇ ਉਮਰ ਹੈ ਤਾਂ ਹਾਂਜੀ। ਤੇ ਉੱਥੋਂ ਫਿਰ ਵਾਪਸੀ ਫਿਰ ਦੁਬਈ, ਦੁਬਈ ਤੋਂ ਫਿਰ ਘੰਟੇ ਡੇਢ ਦੇ ਵਿੱਚ ਗਾਂ ਪਾਕਿਸਤਾਨ, ਜਹਾਜ਼ ਹੋਇਆ ਪਿਆ। ਹਾਂਜੀ ਹੁਣ 2 ਹਾਲੇ ਦਿਨ। ਜੀ ਉਮਰੇ ਤੇ ਜਾ ਰਿਹਾ ਨਾ, ਤੇ ਕੱਲ ਦੀ ਫਲਾਈਟ ਆ ਸਾਊਦੀ ਅਰਬ, ਤੇ 3 ਦਿਨ ਬਾਅਦ ਫਿਰ ਸਾਊਦੀ ਅਰਬ ਇੱਥੇ, ਫਿਰ ਇੱਥੋਂ ਆਂਦਾ ਵੀ ਜਹਾਜ਼ ਹੋ ਜਾਣਾ ਮੈਂ 2 ਦਿਨ। ਇਹ ਬਾਈ ਦੀ ਮੁਹੱਬਤ ਹੈ ਜੀ। ਆ ਦੁਬਈ ਵੀ ਦਿਖਾਤਾ ਤੇ ਉਹ ਉਮਰੇ ਦਾ ਵੀ ਸਲਾਮ ਹੋ ਜੂਵੇ ਜੀ, ਮਾਲਕ ਕਬੂਲ ਕਰੇ। ਤੇ ਪਹਿਲਾਂ ਮਦੀਨੇ ਜਾਣਾ ਜਾਂ ਪਹਿਲਾਂ ਮੱਕੇ ਜਾਣਾ? ਪਹਿਲੇ ਮੱਕੇ ਸ਼ਰੀਫ, ਹਾਂਜੀ, ਉਸ ਤੋਂ ਬਾਅਦ ਮਦੀਨੇ ਸ਼ਰੀਫ। ਹਾਂਜੀ ਮੈਂ ਇੱਕ ਵਾਰੀ ਨਾ ਜੀ ਮੇਰਾ ਬੜਾ ਜੀ ਕੀਤਾ ਵੀ ਮੈਂ ਟਰੈਵਲ ਬਹੁਤ ਕਰਦਾ ਤੇ ਮੈਂ ਟਰੈਵਲ ਆਇਆ ਵੀ ਜਿੱਦਾਂ ਮੈਂ ਇੰਗਲੈਂਡ ਜਾਣਾ ਤੇ ਮੈਂ ਸਿੱਧਾ ਇੰਗਲੈਂਡ ਨਹੀਂ ਜਾਂਦਾ, ਮੈਂ ਜਿੱਦਾਂ ਗ੍ਰੀਸ ਉੱਤਰ ਗਿਆ, ਜਿਹੜਾ ਸਭ ਤੋਂ ਅਮੀਰਸ ਕੰਟਰੀ, ਉੱਥੋਂ ਨਾ ਬਾਏ ਰੋਡ ਚੱਲ ਜਾਂਦਾ। ਅੱਛਾ। ਨਾਲੇ ਤੇ ਥੱਲੇ ਦੁਨੀਆ ਵੇਖਦੀ ਜਾਈਦਾ, ਨਾਲੇ ਸਾਡਾ ਫਿਲਮਾਂ ਦਾ ਕੰਮ ਆ ਤੇ ਨਵੀਆਂ ਨਵੀਆਂ ਚੀਜ਼ਾਂ ਅਬਜ਼ੌਰਬ ਕਰਨੀਆਂ, ਬਿਲਕੁਲ। ਉਹ ਕਰਦੇ ਹੀ ਚਾਹੀਦਾ। ਮੈਂ ਇਦਾਂ ਹੀ ਮੈਂ ਨਾ ਮੇਰੇ ਨਾਲ ਮੁੰਡਾ ਸੀਗਾ ਤੇ ਯੂਕੇ ਜਾਣਾ, ਚੱਲ ਮੇਰਾ ਪੁੱਤ ਵਾਸਤੇ ਜਾਣਾ ਸੀਗਾ। ਮੈਂ ਕਿਹਾ ਤੂੰ ਨਾ ਯਾਰ ਸਾਊਦੀ ਦੀ ਫਲਾਈਟ ਕਰਾ, ਉਹ ਕਰਾਈ ਜਿੱਥੇ ਜਿਹੜਾ 에어ਪੋਰਟ ਮੱਕੇ ਦੇ ਲੱਗੇ ਮੱਕਾ ਦਾ ਲੱਗਾ। ਉਹ ਕਹਿੰਦਾ ਜੀ ਜਿੱਦਾਂ 에어ਪੋਰਟ ਪੈਣਾ, ਮੈਂ ਜਦ ਕਰ ਮੇਰੀ ਉਤਰਿਆ ਤੇ ਮੈਂ ਲੌਂਗ ਸਟੇ ਲੈ ਲਈ ਉੱਥੇ। ਮੈਂ ਕਿਹਾ ਜਿੰਨੀ ਮੈਕਸਿਮਮ ਮਿਲਦੀ, ਕਹਿੰਦਾ 14 ਘੰਟੇ ਸਟੇ ਹੈ। ਮੈਂ ਕਿਹਾ ਕਰ ਲਓ। ਮੈਂ ਕਿਹਾ ਦਰਸ਼ਨ ਮਿਲੇ ਤੇ ਕਰਕੇ ਹੈਗੀ ਜਾ। ਵਾਹ ਵਾਹ ਕੀ ਬਾਤ। ਜਾਂ ਮੈਂ ਉੱਥੇ ਗਿਆ ਤਾਂ ਕਹਿੰਦੇ ਵੀ ਇਹ ਇੱਕੋ ਹੀ ਇਹੋ ਜਿਹਾ ਵਾਹ 에어ਪੋਰਟ ਆ ਜਿੱਥੇ ਮਤਲਬ ਜਿਹੜਾ ਗੈਰ ਮੁਸਲਿਮ ਉਹਨੂੰ ਜਾਣ ਬਾਹਰ ਨਹੀਂ ਨਿਕਲਣ ਦਿੰਦੇ। ਤੁਸੀਂ ਆਊਟ ਹੋਣਾ ਤੇ ਤੁਸੀਂ ਰਿਆਦ ਐਂਟਰੀ ਉਹ ਤੋਂ ਉਤਰਨਾ ਸੀ, ਇਸ 에어ਪੋਰਟ ਤੋਂ ਨਹੀਂ ਜਾਣਦੇ। ਹਾਂ ਅੱਛਾ ਉਦੋਂ ਨਾ ਪਤਾ ਨਹੀਂ ਰਮਜ਼ਾਨ ਚੱਲਦੇ ਸੀ ਕਿ ਰੋਜ਼ੇ ਚ ਏਦਾਂ ਸੀ ਕੁਛ, ਉੱਥੇ ਤੇ ਪਾਣੀ ਨਹੀਂ। ਹਾਂ। ਅੱਛਾ ਮੈਂ ਜਹਾਜ਼ ਸੁੱਤਾ ਹੀ ਆਇਆ ਉੱਥੇ ਇੰਡੀਆ ਨੂੰ, ਮੈਂ ਜਿਹੜੀ ਉੱਥੇ ਜਾ ਕੇ ਖਾਵਾਂ ਪੀਆਂ ਦੀ ਕੋਸ਼ਿਸ਼, ਜਾਂ ਮੈਂ ਵੇਖਿਆ 2 ਦੁਕਾਨਾਂ, ਇੱਕ 에어ਪੋਰਟ ਦੇ ਇਸ ਪਾਸੇ ਤੇ ਇੱਕ ਇਸ ਪਾਸੇ, 2 ਹੀ ਦੁਕਾਨਾਂ ਸੀ। ਉਹ ਚ ਡੰਡੇ ਜਿਹੇ ਫਸਾਏ ਉਹਨਾਂ ਨੇ, ਤੇ ਮੈਂ ਉਹਨੂੰ ਪਾਣੀ ਮੰਗਿਆ 2 ਕੁ ਵਾਰੀ ਤੇ ਨੇਪਾਲੀ ਬੈਠੇ ਸੀ। ਉਹ ਮੈਨੂੰ ਨਾ ਉਹ ਐਂ ਜੇ ਕਰੀ ਜਾਣ ਚੁੱਪ ਮੂੰਹ ਤੇ ਉਂਗਲ ਰੱਖੀ ਜਾਣ। ਮੈਂ ਕਿਹਾ ਨੀਡ ਵਾਟਰ। ਫਿਰ ਮੈਂ ਦੂਜੀ ਦੁਕਾਨ ਤੇ ਗਿਆ, ਉਹਨਾਂ ਨੇ ਵੀ ਗੱਲ ਕੀਤੀ, ਉਹ ਵੀ ਐਂ ਜੇ ਕਰੀ ਜਾਣ ਚੁੱਪ। ਮੈਂ ਕਹਿੰਦਾ ਭਾਈ ਜਾਨ ਪਾਣੀ ਨਾ ਮੰਗੋ। ਮੈਂ ਕਿਹਾ ਕਿਉਂ? ਉਹ ਕਹਿੰਦਾ ਪਤਾ ਨਹੀਂ ਰੋਜ਼ੇ ਤੁਸੀਂ ਰੱਖੇ। ਮੈਂ ਕਿਹਾ ਅੱਛਾ ਤੇ ਕਿਆ ਹੈਗਾ? ਉਹ ਕਹਿੰਦਾ ਵੀ ਵੇਚ ਵੀ ਨਹੀਂ ਸਕਦੇ ਜਦੋਂ ਚੰਦਰਮਾ ਨੂੰ ਨਿਕਲਣਾ। ਮੈਂ ਆਪਣੇ ਵੱਲੋਂ ਤੇ ਮੈਂ ਇਹ ਕਿਹਾ ਵੀ ਮੈਂ ਮੱਥਾ ਦੇਖੀ ਜਾ ਕੇ ਚੱਲ ਦਰਸ਼ਨ ਮੇਲੇ ਤੇ ਕਰੀਏ, ਪਰ ਮੈਨੂੰ ਉੱਥੇ ਉਤਰ ਕੇ ਪਤਾ ਲੱਗਾ ਵੀ ਉਹ 에어ਪੋਰਟ ਇਹਨਾਂ ਸੀ। ਹਾਂਜੀ ਉਹਨਾਂ ਦਾ ਬਸ ਉਹ ਕਾਨੂੰਨ ਦੇ ਤਹਿਤ ਹੀ ਚੱਲਦੇ ਆ ਜੀ। ਹਾਂਜੀ ਬਾਕੀ ਇਹ ਵੀ ਚਾਹੇ ਰੋਜ਼ੇ ਵੀ ਹੋਣ, ਬਾਕੀਆਂ ਵਾਸਤੇ ਤਾਂ ਹੋਣਾ ਚਾਹੀਦਾ ਨਾ ਜੀ ਇੰਤਜ਼ਾਮ ਜਿੱਦਾਂ। ਬਸ ਪਰ ਇੱਥੇ ਨਾ ਸਾਡੇ ਨਹੀਂ ਪਰ ਇਹ ਕੰਟਰੀ ਥੋੜੀ ਸਖਤ ਨੇ। ਹਾਂ ਚਲੋ ਜਦੋਂ ਤੁਹਾਡਾ ਮੈਸੇਜ ਆਇਆ ਨਾ, ਇਹਨੇ ਮੈਨੂੰ ਉਧਰ ਫੌਰਨ ਸਕਰੀਨਸ਼ਾਟ ਭੇਜਿਆ, ਆਂਦਾ ਭਾਈ ਦਾ ਮੈਸੇਜ ਆਇਆ। ਉਹ ਮੈਂ ਉੱਥੇ ਮੇਰੇ ਉੱਥੇ ਬੈਠੇ ਡੇਰੇ ਦੇ ਵਿੱਚ ਕੋਈ ਮੰਨੇ ਹੀ ਨਾ, ਕਹਿੰਦੇ ਤੈਨੂੰ ਕੀ ਤਸੱਲੀ ਆ ਵੀ ਇਹ ਜਰਨੈਲ ਸਿੰਘ ਹੀ। ਮੈਂ ਕਿਹਾ ਵੀ ਤਸੱਲੀ ਆ ਤੈਨੂੰ, ਆਵਾਜ਼ ਇਹ ਤਸੱਲੀ ਨਹੀਂ ਯਾਰ ਮੈਨੂੰ ਘਲਾਉਂਦਾ ਹੁੰਦਾ ਨਾ। ਮੈਂ ਕਿਹਾ ਯਾਰ ਦੇਖਤਾ ਬਾਬਾ ਜੀ ਨੇ ਕਹਿੰਦਾ ਹੋਊ। ਮੈਂ ਤੁਹਾਡੇ ਜਿੰਨੇ ਵੀ ਸਿਖਾਉਣੇ ਉਹਨੂੰ